ਪੰਜਾਬੀ ਪ੍ਰਚਾਰ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਪੰਜਾਬੀ ਪ੍ਰਚਾਰ ਟੀਵੀ ਤੋਂ ਤੁਹਾਡੇ ਨਾਲ ਇੱਕ ਬੜੇ ਹੀ ਮਾਣ ਭਰੀ ਖਬਰ ਅਸੀਂ ਸ਼ੇਅਰ ਕਰਨ ਲੱਗੇ ਹਾਂ ਔਰ ਉਹ ਖਬਰ ਇਹ ਹੈ ਕਿ ਬਾਬਾ ਗੁਰੂ ਨਾਨਕ ਸਰਕਾਰ ਦੇ 550ਵੇਂ ਜਨਮ ਦਿਨ ਦੀਆਂ ਤਕਰੀਬਾਤ 'ਤੇ ਪਾਕਿਸਤਾਨੀ ਸਰਕਾਰ ਨੇ ਇੱਕ ਖਾਸ ਸਿੱਕਾ ਜਾਰੀ ਕੀਤਾ ਹੈ ਬਾਬਾ ਜੀ ਦੇ ਨਾਂ, ਔਰ ਉਸ ਸਿੱਕੇ ਨੂੰ ਹੀ 550ਵੇਂ ਜਨਮ ਦਿਨ ਦੀਆਂ ਤਕਰੀਬਾਤ ਦੇ ਨਾਲ ਰਿਲੇਟ ਕੀਤਾ ਹੈ, ਉਸ ਦੇ ਉੱਪਰ ਦਰਜ ਹੈ। ਇਸ ਸਿੱਕੇ ਵੱਲ ਅਗਰ ਦੇਖੀਏ ਤਾਂ ਇਹਦਾ ਫਰੰਟ ਉਸੇ ਤਰੀਕਾ ਜਿਸ ਤਰ੍ਹਾਂ ਬਾਕੀ ਸਾਰੇ ਸਿੱਕੇ ਹੁੰਦੇ ਹਨ, ਉਹਦੇ ਉੱਤੇ ਚੰਦ ਤਾਰਾ ਹੈ, ਹਕੂਮਤ ਪਾਕਿਸਤਾਨ ਲਿਖਿਆ ਹੋਇਆ ਹੈ, ਲੇਕਿਨ ਬੈਕ ਸਾਈਡ ਜਿਹੜੀ ਸਾਰਿਆਂ ਜਦੋਂ ਵੀ ਕਿਸੇ ਤਾਰੀਖੀ ਕੋਈ ਇਵੈਂਟ ਆਉਂਦਾ ਹੈ ਜਾਂ ਇਸ ਤਰੀਕੇ ਦੀ ਕਿਸੇ ਵੱਡੀ ਸ਼ਖਸੀਅਤ ਦੇ ਨਾਂ ਤੁਸੀਂ ਉਹ ਸਿੱਕਾ ਕਰਨਾ ਹੁੰਦਾ ਹੈ, ਉਹਦੇ ਵਿੱਚ ਫਿਰ ਉਹਦੀ ਬਿਲਡਿੰਗ, ਉਹਦੀ ਤਸਵੀਰ ਜਾਂ ਉਸ ਦੀ ਕੋਈ ਇਲਾਮਤੀ ਜਿਹੜੀ ਅਹਿਮੀਅਤ ਹੁੰਦੀ ਉਸ ਨੂੰ ਉਜਾਗਰ ਕਰਦੇ ਹੋ। ਸੋ ਇਹਦੇ ਵਿੱਚ ਬਾਬਾ ਗੁਰੂ ਨਾਨਕ ਸਰਕਾਰ ਦਾ ਜਿੱਥੇ ਆਪ ਦਾ ਜਨਮ ਹੋਇਆ, ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਉਹਦੀ ਤਸਵੀਰ ਪਿੱਛੇ ਇਸ ਦੇ ਦਿੱਤੀ ਗਈ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਹੈ ਕਿ ਉਸ ਨੂੰ ਨਾਮ ਕੀਤਾ ਗਿਆ ਹੈ 550ਵੇਂ ਜਨਮ ਦਿਨ ਦੇ ਹਵਾਲੇ ਦੇ ਨਾਲ। ਦੁਨੀਆ ਭਰ ਦੇ ਸਿੱਖਾਂ ਵਾਸਤੇ ਤਾਂ ਖੁਸ਼ੀ ਦਾ ਮਕਾਮ ਹੈ ਹੀ, ਲੇਕਿਨ ਉਹਦੇ ਨਾਲ ਨਾਲ ਪਾਕਿਸਤਾਨੀ ਆਵਾਮ ਦੇ ਪੰਜਾਬੀ ਹਨ ਉਹਨਾਂ ਵਾਸਤੇ ਇੱਕ ਬੜੀ ਵੱਡੀ ਖਬਰ ਹੈ ਕਿ ਆਪਸੀ ਪਿਆਰ ਨੂੰ ਇਤਨਾ ਨੇੜੇ ਲਿਆਂਦਾ ਜਾ ਰਿਹਾ ਹੈ ਕਿ ਸਾਰੇ ਫਰਕ, ਸਾਰੀਆਂ ਨਫ਼ਰਤਾਂ ਉਹ ਮਿਟਦੀਆਂ ਜਾ ਰਹੀਆਂ। ਬਾਬਾ ਗੁਰੂ ਨਾਨਕ ਸਰਕਾਰ ਜਿਹੜੇ ਕਿ ਸਭ ਦੇ ਸਾਂਝੇ ਗੁਰੂ ਹਨ, ਉਹਨਾਂ ਦੀ ਜ਼ਿੰਦਗੀ ਵੱਲ ਅਗਰ ਅਸੀਂ ਯਾਦ ਪਾਈਏ ਕਿ ਉਹਦੇ ਵਿੱਚ ਫਰਕ ਹੀ ਨਹੀਂ ਲੱਗਦਾ ਕਿ ਉਹ ਕਿਸੇ ਇੱਕ ਮਕਤਬਾ ਫਿਕਰ, ਇੱਕ ਫਿਰਕੇ, ਇੱਕ ਸ਼ਹਿਰ, ਇੱਕ ਥਾਂ ਦੇ ਗੁਰੂ ਹਨ, ਬਲਕਿ ਉਹਨਾਂ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਹ ਜਗਤ ਗੁਰੂ ਹਨ, ਉਹ ਸਭ ਦੇ ਸਾਂਝੇ ਗੁਰੂ ਹਨ। ਸੋ ਉਹਨਾਂ ਦੇ 550ਵੇਂ ਜਨਮ ਦਿਨ ਨੂੰ ਖਾਸ ਬਣਾਉਣ ਲਈ ਪਾਕਿਸਤਾਨੀ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਇਹ ਬੜੇ ਹੀ ਸਲਾਹੁਣਯੋਗ ਹੈ। ਜਿਵੇਂ ਕਿ ਤੁਸੀਂ ਦੇਖਿਆ ਕਿ 550ਵੇਂ ਜਨਮ ਦਿਨ 'ਤੇ ਹੀ ਕੱਲ੍ਹ ਨਨਕਾਣਾ ਸਾਹਿਬ ਦੇ ਅੰਦਰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਜਿਹੜਾ ਐਲਾਨ ਪਹਿਲੇ ਕੀਤਾ ਗਿਆ ਸੀ, ਉਸ ਦਾ ਕੱਲ੍ਹ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਔਰ ਯਕੀਨਨ ਉਹਦੇ 112 ਏਕੜ ਦੇ ਰਕਬੇ 'ਤੇ ਇਹ ਯੂਨੀਵਰਸਿਟੀ ਬਣੇਗੀ। ਉਹਦੇ ਵਿੱਚ ਬਾਬਾ ਜੀ ਦੀ ਤਾਲੀਮਾਤ, ਬਾਬਾ ਜੀ ਦੀ ਜ਼ਬਾਨ, ਬਾਬਾ ਜੀ ਦਾ ਫਲਸਫਾ, ਉਸ 'ਤੇ ਬਹੁਤ ਸਾਰਾ ਕੰਮ ਹੋਏਗਾ। ਔਰ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਉਹ ਬਾਬਾ ਜੀ ਦੀ ਫਿਕਰ ਜਿਹੜੀ ਅਸਲ ਫਿਕਰ ਹੈ ਉਸ ਨੂੰ ਇਸ ਯੂਨੀਵਰਸਿਟੀ ਦੇ ਥਰੂ ਆਉਣ ਵਾਲੀ ਪੀੜ੍ਹੀ ਦੇ ਸਾਹਮਣੇ ਲਿਆਇਆ ਜਾਏਗਾ ਤਾਂ ਕਿ ਉਹ ਰੋਸ਼ਨ ਖਿਆਲ ਬਣ ਸਕਣ, ਉਹ ਇਸ ਸੁਸਾਇਟੀ ਨੂੰ ਐਸੀ ਸੁਸਾਇਟੀ ਬਣਾ ਸਕਣ ਜਿਹਦੇ ਵਿੱਚ ਇੱਕ ਇਨਸਾਨ ਦੂਸਰੇ ਨਾਲ ਪਿਆਰ ਕਰਦਾ ਹੈ, ਨਫ਼ਰਤ ਨਹੀਂ ਕਰਦਾ, ਔਰ ਉਹਦੇ ਵਿੱਚ ਆਪਣੀਆਂ ਲੋੜਾਂ ਨੂੰ ਜਿਵੇਂ ਸਮਝਦਾ ਹੈ ਉਵੇਂ ਹੀ ਉਸ ਨੂੰ ਉਸ ਦਾ ਖਿਆਲ ਰੱਖਦਾ ਹੈ। ਦੂਸਰਾ, ਇਸ ਦਿਨ ਦੇ ਖਾਸ ਹਵਾਲੇ ਦੇ ਨਾਲ ਜਿਸ ਤਰ੍ਹਾਂ ਕਿ ਕਰਤਾਰਪੁਰ ਕੋਰੀਡੋਰ ਪਾਕਿਸਤਾਨੀ ਸਰਕਾਰ ਨੇ ਖੋਲ੍ਹਣ ਦਾ ਐਲਾਨ ਕੀਤਾ ਔਰ ਇਤਨੇ ਘੱਟ ਟਾਈਮ ਦੇ ਵਿੱਚ ਉਸ ਨੂੰ ਬਣਾਇਆ, ਇਹ ਯਕੀਨਨ ਬਹੁਤ ਵੱਡਾ ਸਲਾਹੁਣਯੋਗ ਇੱਕ ਕੰਮ ਹੈ ਔਰ ਇੱਕ ਗੱਲ ਹੈ ਜਿਸ ਨੂੰ ਦੁਨੀਆ ਭਰ ਦੇ ਲੋਕਾਂ ਨੇ ਸਰਾਹਿਆ ਕਿ ਪਾਕਿਸਤਾਨੀ ਸਰਕਾਰ ਵੱਲੋਂ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਗਿਆ ਹੈ ਔਰ ਉਸ ਦੇ ਇੰਡੀਅਨ ਸਰਕਾਰ ਨੇ ਵੀ ਬਹੁਤ ਅੱਛਾ ਜਵਾਬ ਦਿੱਤਾ, ਜਿਸ ਤੋਂ ਬਾਅਦ ਅਸੀਂ ਇਹ ਸੋਚ ਸਕਦੇ ਹਾਂ ਕਿ ਇਸ ਖਿੱਤੇ ਦੇ ਵਿੱਚ ਜਿਹੜੀਆਂ ਆਪਸੀ ਨਫ਼ਰਤਾਂ ਹਨ ਉਹ ਕੁਛ ਹੁਣ ਘਟਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਪਿਆਰ, ਮੁਹੱਬਤ, ਅਮਨ ਦੀ ਗੱਲ ਉਹ ਅੱਗੇ ਆਉਣੀ ਸ਼ੁਰੂ ਹੋ ਗਈ ਹੈ। ਅਸੀਂ ਵੇਖਦੇ ਹਾਂ ਕਿ ਪਾਕਿਸਤਾਨੀ ਸਰਕਾਰ ਨੇ ਜਿਵੇਂ ਸਿੱਕਾ ਜਾਰੀ ਕਰ ਦਿੱਤਾ ਹੈ, ਇਹਦੇ ਨਾਲ ਨਾਲ 550ਵੇਂ ਜਨਮ ਦਿਨ ਦੇ ਹਵਾਲੇ ਨਾਲ ਹੋਰ ਕਿਹੜੀਆਂ ਖਾਸ ਚੀਜ਼ਾਂ ਹਨ, ਦੋ ਇਹ ਵੱਡੀਆਂ ਚੀਜ਼ਾਂ, ਤੀਸਰਾ ਇਹ ਸਿੱਕਾ, ਇਹਦੇ ਨਾਲ ਨਾਲ ਹੋਰ ਕੀ ਹੁੰਦਾ ਹੈ, ਇਹ ਜਿਵੇਂ ਹੀ ਸਾਨੂੰ ਪਤਾ ਲੱਗਦਾ ਜਾਵੇਗਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ। ਇਸ ਖਬਰ, ਇਸ ਸਿੱਕੇ ਇਹ ਸ਼ੇਅਰ ਕਰਨ ਲਈ ਮਿੱਤਰ ਪਿਆਰੇ ਬਾਬਰ ਜਲੰਧਰੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਦੇ ਥਰੂ ਇਹ ਸਾਨੂੰ ਇੱਕ ਵੱਡੀ ਖਬਰ ਮਿਲੀ। ਯਕੀਨਨ ਬਾਬਰ ਜਲੰਧਰੀ ਹੋਰਾਂ ਦੀ ਇੱਕ ਖਾਸ ਨਜ਼ਰ ਹੈ ਬਾਬਾ ਜੀ ਦੇ 550ਵੇਂ ਜਨਮ ਦਿਹਾੜ 'ਤੇ। ਜਿਵੇਂ ਹੀ ਸਾਡੀ ਟੀਮ ਨੂੰ, ਸਾਡੇ ਦੋਸਤਾਂ ਨੂੰ ਕਿਸੇ ਅੱਛੀ ਖਬਰ ਦਾ ਇਸ ਤਰ੍ਹਾਂ ਪਤਾ ਚੱਲੇਗਾ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।